ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਦੇ ਹਵਾਲੇ ਨਾਲ ਅਸੀਂ ਹਮੇਸ਼ਾ ਗੱਲ ਕਰਦੇ ਆਏ ਹਾਂ ਕਿ ਇਹ ਧਰਤੀ ਹਜ਼ਾਰਾਂ ਵਰ੍ਹੇ ਪੁਰਾਣੀ ਰੇਤਲ ਦੀ ਵਾਰਸ ਹੈ। ਇੰਝ ਹੀ ਹੋਰ ਵੀ ਰੇਤਲਾਂ ਦੀ ਦਾਅਵੇਦਾਰੀ ਹੈ ਕਿ ਉਹਨਾਂ ਦਾ ਪਿਛੋਕੜ ਬਹੁਤ ਪੁਰਾਣਾ ਹੈ। ਕਦੀ ਕਦੀ ਇਹ ਦਾਅਵੇਦਾਰੀਆਂ ਬਾਹਮੀ ਮੁਖਾਸਮਤ ਦਾ ਜ਼ਰੀਆ ਵੀ ਬਣ ਜਾਂਦੀਆਂ ਨੇ ਅਤੇ ਕਦੀ ਇਹ ਬਹਿਸ ਇਲਮੀ ਅਤੇ ਫਿਕਰੀ ਹੁੰਦੀ ਹੈ। ਪੰਜਾਬੀ ਸੂਝਵਾਨ ਅਤੇ ਖੋਜਕਾਰਾਂ ਨੇ ਇਸ ਧਰਤੀ ਦੇ ਹਵਾਲੇ ਨਾਲ ਕੰਮ ਤਾਂ ਜ਼ਰੂਰ ਕੀਤਾ, ਪਰ ਬਦਕਿਸਮਤੀ ਨਾਲ ਸਾਡੇ ਆਗੂਆਂ ਦੇ ਸੂਝਵਾਨਾਂ ਨੇ ਪੰਜਾਬ ਦੀ ਧਰਤੀ ਦਾ ਤਾਰੀਖੀ ਮੁਕੱਦਮਾ ਕਦੀ ਵੀ ਇੰਝ ਨਹੀਂ ਲੜਿਆ ਜਿਵੇਂ ਲੜਨ ਦਾ ਹੱਕ ਸੀ। ਖਾਸ ਕਰ ਜਦ ਪੰਜਾਬੀ ਬੋਲੀ ਦੇ ਖਿਲਾਫ ਮੁਨਜ਼ਮ ਸਾਜ਼ਿਸ਼ਾਂ ਦੀ ਨੀਂਹ ਰੱਖੀ ਗਈ, ਉਸ ਵੇਲੇ ਸਾਡਾ ਪੰਜਾਬੀ ਕੌਮਪਰਸ ਸੁੱਤਾ ਰਿਹਾ। ਪੰਜਾਬੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਉਹਨੇ ਇਹਦਾ ਜਵਾਬ ਦੇਣਾ ਕੀ ਮੁਨਾਸਬ ਖਿਆਲ ਕਰਨਾ ਸੀ। ਆਪਣੀ ਧਰਤੀ ਦੇ ਲੋਕਾਂ ਨੂੰ ਵੀ ਇਹ ਬਾਵਰ ਨਹੀਂ ਕਰਾਇਆ ਕਿ ਤੁਸੀਂ ਇਸ ਖਿੱਤੇ ਵਿੱਚ ਜਦੀਦ ਸ਼ਹਿਰੀ ਜ਼ਿੰਦਗੀ ਦੇ ਬਾਨੀ ਹੋ। ਦੂਜੇ ਕੌਮਪਰਸ ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਅਤੇ ਮਨਸੂਬੇ ਬਣਾਉਂਦੇ ਰਹੇ ਅਤੇ ਸਾਡਾ ਪੰਜਾਬੀ ਸੂਝ ਨਾਲ ਤਲਕ ਰੱਖਣ ਵਾਲਾ ਤਕਬਾ ਮੁਜਰਮਾਨਾ ਖਾਮੋਸ਼ੀ ਇਖਤਿਆਰ ਕਰਕੇ ਬਸ ਤਮਾਸ਼ਾ ਹੀ ਬਣਿਆ ਰਿਹਾ। ਬਹਰਹਾਲ ਅਸੀਂ ਆਪਣੀ ਹੱਦ ਤੀਕਰ ਇਹਨਾਂ ਪੰਜਾਬ ਦੁਸ਼ਮਣਾਂ ਨੂੰ ਜਵਾਬ ਵੀ ਦੇ ਰਹੇ ਹਾਂ ਅਤੇ ਹਰ ਮੋਰਚੇ ਉੱਤੇ ਪੂਰੀ ਤਰ੍ਹਾਂ ਕਾਇਮ ਦਾਇਮ ਵੀ ਹਾਂ। ਫਿਕਰੀ ਮੁਗਾਲਤੇ ਦੂਰ ਕਰਨ ਦੇ ਨਾਲ ਨਾਲ ਤਾਰੀਖੀ ਹਵਾਲੇ ਵੀ ਪੇਸ਼ ਕਰ ਰਹੇ ਹਾਂ ਤਾਂ ਜੇ ਕੱਲ੍ਹ ਨੂੰ ਮੁਅਰਖ ਸਾਨੂੰ ਤਾਰੀਖ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਮੁਜਰਮ ਕਰਾਰ ਨਾ ਦੇਵੇ। ਅੱਜ ਅਸੀਂ ਦੇਸ਼ ਪੰਜਾਬ ਦੇ ਪਿਛੋਕੜ ਬਾਰੇ ਗੱਲ ਕਰਾਂਗੇ, ਜਿਹਦਾ ਸਿਰਾ ਸਾਨੂੰ ਉਸ ਵੇਲੇ ਤੱਕ ਲੈ ਜਾਂਦਾ ਹੈ ਜਿੱਥੇ ਹਾਲੇ ਇਨਸਾਨ ਤਹਿਜ਼ੀਬ ਯਾਫਤਾ ਨਹੀਂ ਸੀ। ਲੱਖਾਂ ਸਾਲ ਪੁਰਾਣੇ ਪੱਥਰ ਦੇ ਜ਼ਮਾਨੇ ਵਿੱਚ ਵੀ ਇਸ ਧਰਤੀ ਉੱਤੇ ਇਨਸਾਨ ਮੌਜੂਦ ਸੀ, ਜੋ ਜੰਗਲਾਂ ਵਿੱਚ ਰਹਿੰਦਾ ਅਤੇ ਪੱਥਰ ਦੇ ਹਥਿਆਰਾਂ ਨਾਲ ਸ਼ਿਕਾਰ ਕਰਦਾ ਸੀ। ਇਹਦੇ ਕਈ ਹਵਾਲੇ ਮੌਜੂਦ ਨੇ ਜਿਹੜੇ ਅੱਜ ਵੀ ਇਸ ਧਰਤੀ ਦੇ ਪਿਛੋਕੜ ਬਾਰੇ ਖੋਜ ਕਰਨ ਵਾਲਿਆਂ ਲਈ ਰਾਹਨੁਮਾ ਬਣ ਸਕਦੇ ਨੇ। ਜਦ ਇਸ ਧਰਤੀ ਉੱਤੇ ਆਰੀਆ ਆਏ ਅਤੇ ਉਹਨਾਂ ਨੇ ਇੱਥੇ ਜਿੱਦਤ ਨੂੰ ਹੋਰ ਬੁਲੰਦੀ ਦਾ ਹਵਾਲਾ ਬਣਾਇਆ। ਇੱਥੇ ਹੀ ਰਿਗਵੇਦ ਲਿਖੀ ਗਈ, ਜਿਹਦੇ ਵਿੱਚ ਪਹਿਲੀ ਵਾਰੀ ਪੰਜਾਬ ਦਾ ਜ਼ਿਕਰ ਵੀ ਲੱਭਦਾ ਹੈ। ਉਸ ਵੇਲੇ ਇਸ ਧਰਤੀ ਨੂੰ ਸਪਤ ਸਿੰਧੂ ਲਿਖਿਆ ਗਿਆ। ਸਪਤ ਦੇ ਮਾਣੀ ਸੱਤ ਅਤੇ ਸਿੰਧੂ ਦੇ ਮਾਣੀ ਦਰਿਆ ਹੈ। ਇਸ ਧਰਤੀ ਦੇ ਇਹਨਾਂ 7 ਦਰਿਆਵਾਂ ਵਿੱਚੋਂ 5 ਦਾ ਤਾਲੁਕ ਸਾਡੇ ਇਸ ਖਿੱਤੇ ਨਾਲ ਹੈ ਜਿੱਥੇ ਅੱਜ ਪੰਜਾਬ ਵੱਸਦਾ ਹੈ। ਇੰਝ ਹੀ ਕਦੀਮ ਦਾਸਤਾਨੀ ਕਿਤਾਬਾਂ ਵਿੱਚ ਇਸ ਧਰਤੀ ਨੂੰ ਪੰਜਨਦ ਵੀ ਆਖਿਆ ਗਿਆ, ਜਿਹੜਾ ਬਾਅਦ ਵਿੱਚ ਪੰਜਨਦ ਹੀ ਬਣਿਆ ਰਿਹਾ। ਖਾਸ ਕਰ ਮਹਾਭਾਰਤ ਵਿੱਚ ਇਹ ਨਾਂ ਵਰਤਿਆ ਗਿਆ ਅਤੇ ਇਹਦੇ ਬਾਰੇ ਤਫਸੀਲੀ ਜ਼ਿਕਰ ਵੀ ਕੀਤਾ ਗਿਆ। ਇੰਝ ਹੀ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਦੇ ਕੁਝ ਨੁਸਖਿਆਂ ਵਿੱਚ ਇਸ ਧਰਤੀ ਨੂੰ ਪੰਜਾਲ ਆਖਿਆ ਗਿਆ। ਇਹ ਮੁਖਤਲਿਫ ਹਵਾਲੇ ਨੇ ਜਿਹੜੇ ਕਦੀਮ ਤਾਰੀਖ ਵਿੱਚ ਇਸ ਧਰਤੀ ਦੀ ਤਰੱਕੀ ਅਤੇ ਸ਼ਾਨਦਾਰ ਪਿਛੋਕੜ ਦਾ ਸਬੂਤ ਦਿੰਦੇ ਨੇ। ਜੇ ਤੁਸੀਂ ਮਜ਼ੀਦ ਗੌਰ ਕਰੋ ਤਾਂ ਸਾਨੂੰ 7ਵੀਂ ਈਸਵੀ ਵਿੱਚ ਚੀਨੀ ਸਿਆਹ ਹਿਊਨ ਸਾਂਗ ਵੀ ਲੱਭਦਾ ਹੈ, ਜਿਹਨੇ ਇਸ ਧਰਤੀ ਲਈ ਪੰਜਾਬ ਦਾ ਅੱਖਰ ਵਰਤਿਆ। ਮਤਲਬ ਇਹ ਕਿ 7ਵੀਂ ਸਦੀ ਈਸਵੀ ਤੱਕ ਇਸ ਧਰਤੀ ਲਈ ਲਫ਼ਜ਼ ਪੰਜਾਬ ਵਰਤਿਆ ਜਾ ਰਿਹਾ ਸੀ ਅਤੇ ਇਹ ਆਮ ਲਫ਼ਜ਼ ਹੈ ਸੀ ਜਿਹਨੂੰ ਦੁਨੀਆ ਦੇ ਵੱਡੇ ਵੱਡੇ ਲਿਖਾਰੀ ਅਤੇ ਖੋਜਕਾਰ ਆਪਣੀਆਂ ਲਿਖਤਾਂ 'ਚ ਵਰਤਦੇ ਸਨ। ਬਾਕਾਇਦਾ ਤੌਰ 'ਤੇ ਜਦੋਂ ਅਕਬਰ ਬਾਦਸ਼ਾਹ ਨੇ ਆਪਣੇ ਇਲਾਕਿਆਂ ਦੀ ਵੰਡ ਕੀਤੀ ਅਤੇ ਉਸ ਵੇਲੇ ਇਸ ਧਰਤੀ ਦਾ ਨਾਂ ਵੀ ਪੰਜਾਬ ਹੀ ਵਰਤਿਆ ਗਿਆ। ਸੱਜਣ ਪਿਆਰਿਓ, 5 ਦਰਿਆਵਾਂ ਦੀ ਇਸ ਧਰਤੀ ਦੇ ਮੁਖਤਲਿਫ ਇਲਾਕੇ ਐਸੇ ਨੇ ਜਿੱਥੇ ਕਦੀਮ ਜ਼ਿੰਦਗੀ ਅਤੇ ਤਮੱਦਨ ਦਾ ਮਜ਼ਬੂਤ ਹਵਾਲਾ ਮੌਜੂਦ ਹੈ। ਤੁਸੀਂ ਦਰਿਆ ਸਮਾਂ ਦੇ ਆਲੇ ਦੁਆਲੇ ਵਸਣ ਵਾਲੀ ਆਬਾਦੀ ਵੇਖ ਲਵੋ। ਇੱਥੇ ਅਜਿਹੇ ਆਸਾਰ ਮੌਜੂਦ ਨੇ ਜਿਹੜੇ ਗਵਾਹੀ ਦਿੰਦੇ ਨੇ ਕਿ ਇਹ ਤਹਿਜ਼ੀਬ ਹਜ਼ਾਰਾਂ ਵਰ੍ਹੇ ਪੁਰਾਣੀ ਹੈ। ਤਾਰੀਖਦਾਨ ਆਖਦੇ ਨੇ ਕਿ ਵਾਦੀ ਸਵਾਂ ਦੇ ਆਲੇ ਦੁਆਲੇ ਦਾ ਇਨਸਾਨ ਦੁਨੀਆ ਦੇ ਇਬਤਦਾਈ ਆਬਾਦਕਾਰਾਂ ਵਿੱਚੋਂ ਇੱਕ ਸੀ। ਇਸ ਖਿੱਤੇ ਵਿੱਚ ਬਹੁਤ ਥੋੜ੍ਹਾ ਕੰਮ ਹੋਇਆ ਹੈ। ਸਾਡੇ ਖੋਜਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਧਰਤੀ ਬਾਰੇ ਕੰਮ ਕਰੇ ਅਤੇ ਲੋਕਾਂ ਨੂੰ ਉਹ ਹਕਾਇਕ ਦੱਸੇ ਜਿਹੜੇ ਤਾਰੀਖ ਦੀ ਧੂੜ ਹੇਠ ਲੁਕ ਗਏ ਸਨ। ਇੰਝ ਹੀ ਸਿਆਲਕੋਟ ਦੀ ਤਹਿਜ਼ੀਬ ਵੀ ਬਹੁਤ ਪੁਰਾਣੀ ਹੈ। ਇਸ ਬਾਰੇ ਵੀ ਖਿਆਲ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਦੀ ਇਬਤਦਾਈ ਤਹਿਜ਼ੀਬਾਂ ਵਿੱਚੋਂ ਇੱਕ ਹੈ। ਫਿਰ ਲਾਹੌਰ ਦਾ ਜ਼ਿਕਰ ਤੇ ਅਸੀਂ ਤਫਸੀਲੀ ਕਰਾ ਚੁੱਕੇ ਹਾਂ, ਜਿਹਦੇ ਬਾਰੇ ਇਹ ਹਵਾਲੇ ਮਿਲਦੇ ਨੇ ਕਿ ਜਿਵੇਂ ਇਹ ਸ਼ਹਿਰ ਦੀ ਆਬਾਦਕਾਰੀ ਹੋਈ, ਉਹ ਤੋਂ ਗਵਾਹੀ ਮਿਲਦੀ ਹੈ ਕਿ ਇਹ ਵੀ ਹੜੱਪਾ ਅਤੇ ਮੌਜੂਦਾਰੂ ਦਾ ਹਾਣੀ ਸ਼ਹਿਰ ਹੈ। ਇਸ ਮਗਰੋਂ ਮੁਲਤਾਨ, ਫਿਰ ਉਸ ਤੋਂ ਅਗਾਂਹ ਟੁਰਦੇ ਜਾਈਏ ਤਾਂ ਸਾਡਾ ਦੇਸ਼ ਪੰਜਾਬ ਹਰ ਪਾਸੇ ਦੁਨੀਆ ਦੀ ਤਾਰੀਖੀ ਆਬਾਦੀ ਦਾ ਹਵਾਲਾ ਬਣਦਾ ਹੈ। ਮੈਂ ਕਦੀ ਵੀ ਮੌਜੂਦਾਰੂ ਅਤੇ ਹੜੱਪਾ ਦੀ ਸਕਾਫਤ ਨੂੰ ਅੱਡ ਕਰਕੇ ਨਹੀਂ ਵੇਖਿਆ। ਦੋਵਾਂ ਦਾ ਜ਼ਮਾਨਾ ਵੀ ਕੋਈ ਜ਼ਿਆਦਾ ਫਾਸਲੇ 'ਤੇ ਨਹੀਂ। ਆਸਾਰ ਵੇਖੀਏ ਤੇ ਇੰਝ ਲੱਗਦਾ ਹੈ ਕਿ ਜਿਵੇਂ ਰੀਤ ਰਿਵਾਜ ਵੀ ਸਾਂਝੇ ਸਨ। ਕੋਈ ਫਰਕ ਜ਼ਰੂਰ ਹੋਵੇਗਾ,
ਪਰ ਸੱਚੀ ਗੱਲ ਤਾਂ ਇਹ ਹੈ ਕਿ ਵਾਦੀ ਸਿੰਧ ਦੇ ਕਦੀਮ ਸ਼ਹਿਰਾਂ ਦਾ ਰਹਿਣ ਸਹਿਣ ਮਾੜੇ ਮੋਟੇ ਫਰਕ ਨਾਲ ਇੱਕੋ ਜਿਹਾ ਵਿਖਾਈ ਦਿੰਦਾ ਹੈ। ਮੈਂ ਮੁਲਤਾਨ, ਲਾਹੌਰ ਤੇ ਸਿਆਲਕੋਟ ਸੁਣਿਆ। ਵਾਦੀ ਸੋਚ ਕੇ ਇਸ ਬਾਰੇ ਵੀ ਚਾਹੁੰਦਾ ਹਾਂ ਕਿ ਤਾਰੀਖਦਾਨ ਇੰਝ ਹੀ ਖੋਜ ਕਰਨ ਜਿਵੇਂ ਇਹਨਾਂ ਦੇ ਉਹਨਾਂ ਕਦੀਮ ਸ਼ਹਿਰਾਂ ਬਾਰੇ ਕੀਤੀ। ਬਦਕਿਸਮਤੀ ਨਾਲ ਸਾਡੀ ਤਾਰੀਖੀ ਖੋਜ ਦਾ ਕੰਮ ਉੱਥੇ ਰੁਕਿਆ ਹੋਇਆ ਹੈ ਜਿੱਥੇ ਅੰਗਰੇਜ਼ ਨੂੰ ਛੱਡ ਕੇ ਗਿਆ ਸੀ। ਮੈਂ ਸਮਝਦਾ ਹਾਂ ਕਿ ਸਾਡੀ ਧਰਤੀ ਦੇ ਲੋਕ ਬੜੇ ਸਿਆਣੇ ਤੇ ਸੂਝ ਵਾਲੇ ਨੇ, ਪਰ ਬਦਕਿਸਮਤੀ ਨਾਲ ਇਹਨਾਂ ਨੇ ਆਪਣੀ ਧਰਤੀ ਬਾਰੇ ਹਾਲੇ ਤੀਕਰ ਉਹ ਕੰਮ ਨਹੀਂ ਕੀਤਾ ਜਿਸ ਦਾ ਇਹ ਮੁਤਕਾਜ਼ੀ ਸੀ। ਸੱਜਣ ਪਿਆਰਿਓ, ਪੰਜਾਬ ਤੇ ਸਿੰਧ ਦੀ ਵੰਡ ਫਾਸਲੇ ਪਾਰੋਂ ਹੋਈ, ਫਿਰ ਜ਼ਬਾਨਾਂ ਵੱਖਰੀਆਂ ਹੋਈਆਂ ਤੇ ਲੋਕ ਵੀ ਮੁਖਤਲਿਫ ਰਿਆਸਤਾਂ 'ਚ ਵੰਡੇ ਗਏ। ਇਹ ਕਦੀ ਨਹੀਂ ਹੋਇਆ ਕਿ ਸਾਡੇ ਵਿਚਕਾਰ ਨਫ਼ਰਤ ਨੇ ਕੰਧ ਖੜੀ ਕੀਤੀ ਹੋਵੇ। ਮੈਂ ਹਮੇਸ਼ਾ ਸਿੰਧੀ ਭਰਾਵਾਂ ਨਾਲ ਮੁਹੱਬਤ ਦਾ ਦਾਅਵਾ ਕੀਤਾ ਹੈ। ਉੱਥੋਂ ਵੀ ਜਿਹੜੇ ਸੱਜਣ ਪਿਆਰੇ ਆਉਂਦੇ ਨੇ ਉਹ ਪਿਆਰ ਦਾ ਤੋਹਫਾ ਲੈ ਕੇ ਆਉਂਦੇ ਨੇ। ਪਰ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਅਰਸੇ ਤੋਂ ਕੌਮ ਪਰਸਤ ਸਿੰਧੀਆਂ ਨੇ ਨਫ਼ਰਤ ਦੀ ਅਜਿਹੀ ਫਸਲ ਬੀਜੀ ਜਿਹੜੀ ਮੁਸਲਸਲ ਸਾਡੇ ਦਰਮਿਆਨ ਫਾਸਲੇ ਵਧਾ ਰਹੀ ਹੈ। ਖਾਸ ਕਰ ਪੰਜਾਬੀਆਂ ਨੂੰ ਗਾਲਮੰਦਾ ਕਰਨਾ, ਫਿਰ ਸਿਰਫ ਸਿਆਸਤ ਦੇ ਮਫਾਦ ਲਈ ਕਾਲਾਬਾਗ ਡੈਮ ਦੇ ਆਜ਼ੀਮ ਸ਼ਾਨ ਸੂਬੇ ਨੂੰ ਮੁਤਨਾਜ਼ੇ ਬਣਾਉਣਾ, ਤੇ ਸਭ ਤੋਂ ਵੱਡੀ ਗੱਲ ਉਹ ਸਾਜ਼ਿਸ਼ ਕਰਨਾ ਜਿਹੜੀ ਪੰਜਾਬ ਨੂੰ ਵੰਡਣ ਦੀ ਬੁਨਿਆਦ ਬਣ ਰਹੀ ਹੈ। ਇਹ ਸਭ ਉਹ ਮਾਮਲਾਤ ਨੇ ਜਿਹੜੇ ਨਫ਼ਰਤ ਨੂੰ ਹਵਾ ਦਿੰਦੇ ਨੇ। ਕੌਮ ਪਰਸਤ ਸਿੰਧੀ ਜਿਸ ਤਰ੍ਹਾਂ ਜਨੂਬੀ ਪੰਜਾਬ ਵਿੱਚ ਮੌਜੂਦ ਉਸ ਤਬਕੇ ਨੂੰ ਪ੍ਰਵਾਨ ਚੜ੍ਹਾ ਰਹੇ ਨੇ ਜਿਹੜਾ ਪੰਜਾਬੀ ਬੋਲੀ ਤੇ ਇਸ ਧਰਤੀ ਨੂੰ ਵੰਡਣ ਦੀ ਗੱਲ ਕਰ ਰਿਹਾ ਹੈ। ਇਹ ਸਾਜ਼ਿਸ਼ ਸਾਡਾ ਪੰਜਾਬੀ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਮੈਂ ਸਮਝਦਾ ਹਾਂ ਕਿ ਜੇਕਰ ਇੱਕ ਖਾਸ ਟੱਬਰ ਜਾਂ ਟੋਲੇ ਦੀ ਸਿਆਸਤ ਪਛਾਣ ਲਈ ਤੁਸੀਂ ਪੰਜਾਬ ਵੰਡ ਰਹੇ ਹੋ, ਫਿਰ ਯਾਦ ਰੱਖਣਾ ਸਿੰਧ ਵੀ ਪੂਰਾ ਨਹੀਂ ਜੇ ਰਹਿਣਾ। ਜੇ ਤੁਸੀਂ ਪੰਜਾਬ ਦੇ ਸੂਬੇ ਬਣਾਓਗੇ ਤਾਂ ਫਿਰ ਸਿੰਧ ਦੇ ਸੂਬੇ ਵੀ ਬਣਨਗੇ। ਜਿਹੜਾ ਆਖਦਾ ਹੈ ਨਾ ਕਿ ਮਰਸੂ ਮਰਸੂ ਸਿੰਧ ਨਾ ਡੇਸੂ, ਉਹ ਟੂਈ ਵਾਲਾ ਜ਼ੋਰ ਵੀ ਲਾ ਕੇ ਵੰਡੇ ਹੋਏ ਪੰਜਾਬ ਮਗਰੋਂ ਸਿੰਧ ਨੂੰ ਇਕੱਠਾ ਨਹੀਂ ਰੱਖ ਸਕਦਾ। ਇੰਝ ਹੀ ਜਿਹੜੇ ਲੋਕ ਬੋਲੀ ਦੇ ਇੱਕ ਲਹਿਜੇ ਪਾਰੋਂ ਸੂਬੇ ਦੀ ਵੰਡ ਕਰਨਾ ਚਾਹੁੰਦੇ ਨੇ, ਉਹਨੂੰ ਇਹ ਲਹਿਜਾ ਸਿੰਧ ਵਿੱਚ ਵਿਖਾਈ ਨਹੀਂ ਦਿੰਦਾ। ਜਿੱਥੋਂ ਦੇ ਵਸਣ ਵਾਲੇ ਪੰਜਾਬੀ ਧਰਤੀ ਦੀ ਨਿਸਬਤ ਬੜੇ ਤੰਗ ਤੇ ਔਖੇ ਹਯਾਤੀ ਗੁਜ਼ਾਰਨ ਤੇ ਮਜਬੂਰ ਨੇ। ਸੱਜਣੋ, ਤਾਰੀਖ ਨੂੰ ਕਦੀ ਝੁਕਾਇਆ ਨਹੀਂ ਜਾ ਸਕਦਾ। ਇਹ ਜ਼ਰੂਰ ਹੋ ਸਕਦਾ ਹੈ ਕਿ ਵਕਤੀ ਤੌਰ 'ਤੇ ਤੁਸੀਂ ਅਜਿਹਾ ਪ੍ਰਬੰਧ ਕਰ ਲਓ ਜਿਹੜਾ ਲੋਕਾਂ ਨੂੰ ਗਲਤ ਫਹਿਮੀਆਂ ਵਿੱਚ ਮੁਬਤਲਾ ਕਰ ਦੇਵੇ, ਪਰ ਤੁਸੀਂ ਹਮੇਸ਼ਾ ਲਈ ਸੱਚ ਦੇ ਉੱਤੇ ਝੂਠ ਦਾ ਰੋਗਨ ਨਹੀਂ ਕਰ ਸਕਦੇ। ਪੰਜਾਬ ਦੀ ਧਰਤੀ ਦਾ ਤਾਰੀਖੀ ਪਿਛੋਕੜ ਤਬਦੀਲ ਕਰਨ ਦਾ ਮਤਲਬ ਸੱਚ ਦੀ ਥਾਵੇਂ ਦੁਨੀਆ ਨੂੰ ਝੂਠ ਪੇਸ਼ ਕਰਨਾ ਹੈ। ਅੱਜ ਦਾ ਦੌਰ ਅਜਿਹਾ ਹੈ ਜਿਹਦੇ ਵਿੱਚ ਕੂੜ ਦਾ ਸਿੱਕਾ ਨਹੀਂ ਚੱਲ ਸਕਦਾ। ਨਵੀਂ ਨਸਲ ਆਪ ਖੋਜਕਾਰ ਹੈ ਤੇ ਇੰਨੀ ਸੂਝ-ਬੂਝ ਰੱਖਦੀ ਹੈ ਕਿ ਆਪਣੇ ਅੱਖਾਂ ਦੀ ਗੱਲ ਵੀ ਕਰੇ ਤੇ ਆਪਣੀ ਸ਼ਨਾਖਤ ਨੂੰ ਮਸਕ ਕਰਨ ਵਾਲੇ ਦਾ ਗਰੇਬਾਨ ਵੀ ਫੜੇ। ਅਖੀਰ ਉੱਤੇ ਅਰਜ਼ ਕਰਾਂਗਾ ਕਿ ਪੰਜਾਬ ਦੇ ਸਭੇ ਸ਼ਹਿਰ ਜਿਨ੍ਹਾਂ ਬਾਰੇ ਥੋੜ੍ਹੀ ਗੱਲਬਾਤ ਕੀਤੀ, ਇਹ ਮਾੜੇ ਮੋਟੇ ਫਰਕ ਨਾਲ ਇੱਕੋ ਤਹਿਜ਼ੀਬ ਦੀ ਪੈਦਾਵਾਰ ਨੇ। ਇੱਕੋ ਧਾਗੇ ਵਿੱਚ ਪਰੋਏ ਤਸਬੀਹ ਦੇ ਉਹ ਦਾਣੇ ਨੇ ਜਿਨ੍ਹਾਂ ਵਿੱਚੋਂ ਇੱਕ ਵੀ ਘੱਟ ਜਾਏ ਤੇ ਗਿਣਤੀ ਪੂਰੀ ਨਹੀਂ ਹੁੰਦੀ। ਨਾ ਇਸ਼ਕ ਦੀ ਇਬਾਦਤ ਦਾ ਸਿਲਸਿਲਾ ਮੁਕੰਮਲ ਹੁੰਦਾ ਹੈ। ਅਜੋਕੇ ਵੇਲੇ ਵਿੱਚ ਸਾਡੇ ਸੂਝਵਾਨਾਂ ਤੇ ਖੋਜਕਾਰਾਂ ਨੂੰ ਚਾਹੀਦਾ ਹੈ ਕਿ ਆਪਣੀ ਖੋਜ ਦਾ ਰੁਖ ਪੰਜਾਬ ਦੇ ਤਾਰੀਖੀ ਪਿਛੋਕੜ ਵੱਲ ਕਰਨ, ਤਾਂ ਜੇ ਝੂਠ ਬੋਲਣ ਵਾਲੇ ਨੌਸਰਬਾਜ਼ ਤੇ ਕੌਮ ਪਰਸਤ ਸਿੰਧੀਆਂ ਦੇ ਏਜੰਟ ਜਿਹੜੀ ਸ਼ੁਭਦਾਬਾਜ਼ੀ ਕਰ ਰਹੇ ਨੇ ਉਹਦਾ ਤੋੜ ਕਰਕੇ ਇਹਨਾਂ ਉੱਤੇ ਲਾਹਨਤਾਂ ਭੇਜੀਆਂ ਜਾ ਸਕਣ। ਮਿੱਤਰ ਪਿਆਰਿਓ, ਪੰਜਾਬ ਕਦੀ ਕਿਸੇ ਨੂੰ ਬੁਰਾ ਨਹੀਂ ਆਖਦਾ। ਗਾਲ ਕੱਢਣਾ ਸਾਡੇ ਵਸੇਬ ਦਾ ਕਲਚਰ ਹੀ ਨਹੀਂ, ਪਰ ਜੇਕਰ ਕੋਈ ਬਾਰ-ਬਾਰ ਬਕਵਾਸ ਕਰੇ ਤੇ ਅਸੀਂ ਉਹਨੂੰ ਜਵਾਬ ਦੇਣਾ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਅੱਜ ਲਈ ਇਹ ਨਹੀਂ, ਕੱਲ੍ਹ ਕਿਸੇ ਹੋਰ ਮੌਜੂ ਨਾਲ ਮਿਲਾਂਗੇ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਇਜਾਜ਼ਤ ਦਿਓ, ਰੱਬ ਰਾਖਾ।